ਪੰਜਾਬੀ ਰੇਡੀਓ ਦੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜਿੱਥੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਦਾ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ ਅਤੇ ਇਹਨਾਂ ਦੀਆਂ ਮਠਿਆਈਆਂ ਦਾ ਸਵਾਦ ਵੀ ਦੇਖ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 10% ਆਫ ਲੈਣ ਲਈ ਕੋਡ 1313। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਸਤਨਾਮ ਸਿੰਘ ਜੀ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਕਾਲੀਆਂ ਦੀ। ਬੜੇ ਗੁੱਸੇ ਦੇ ਵਿੱਚ ਭਰੇ ਪੀਤੇ ਗਏ ਸੀ ਭਾਜਪਾ ਦੇ ਕੋਲ, ਪਰ ਠੰਡੇ ਹੋ ਕੇ ਮੁੜਿਆ ਹੈ। ਬਿਲਕੁਲ ਜੀ, ਅਸਲ 'ਚ ਮਾਮਲਾ ਹੈ ਅੱਜ ਜਿਹੜੀ ਉਪ ਸਭਾਪਤੀ ਦੀ ਚੋਣ ਹੋਣੀ ਆ, ਉਸ ਮਾਮਲੇ ਦੇ ਉੱਤੇ ਇਹਦੇ ਵਿੱਚ ਹਰਿਵੰਸ਼ ਨਾਰਾਇਣ ਸਿੰਘ ਜਿਹੜੇ ਹੈਗੇ ਜੀ NDA ਦੇ ਉਮੀਦਵਾਰ ਭਾਜਪਾ ਦੇ ਵੱਲੋਂ, ਔਰ BK ਹਰੀ ਪ੍ਰਸਾਦ ਜਿਹੜੇ ਜੀ ਉਹ ਹੈਗੇ ਆ ਵਿਰੋਧੀ ਧਿਰਾਂ ਦੇ ਵੱਲੋਂ, ਕਾਂਗਰਸ ਦੇ ਵੱਲੋਂ। ਜੇ ਆਪਾਂ ਗੱਲ ਕਰੀਏ ਜਿਹੜੀਆਂ ਰਾਜ ਸਭਾ ਦੇ ਵਿੱਚ ਵੋਟਾਂ ਦੀ, ਤਾਂ ਮਾਮਲਾ ਨੇੜੇ ਤੇੜੇ NDA ਦੇ ਜਿੱਤਣ ਦੇ ਜਿਹੜੇ ਦੀ ਉਹ ਚਾਂਸਿਸ ਬਣ ਸਕਦੇ ਆ। ਅਕਾਲੀ ਦਲ ਨੂੰ ਲੱਗਿਆ ਕਿ ਇਹ ਮਾਮਲਾ ਜਿਹੜਾ ਦੀ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਦਾਅ ਉਹਨਾਂ ਦਾ ਲੱਗ ਸਕਦਾ ਹੈ, ਕਿਉਂਕਿ ਅਕਾਲੀ ਦਲ ਚਾਹੁੰਦਾ ਸੀਗਾ ਕਿ ਉਪ ਸਭਾਪਤੀ ਜਿਹੜੀ ਹੈ ਜੀ ਇਹਦੀ ਚੋਣ ਦੇ ਵਿੱਚ ਨਰੇਸ਼ ਗੁਜਰਾਲ, ਜਿਹੜੇ ਕਿ ਇਹਨਾਂ ਦੇ ਰਾਜ ਸਭਾ ਮੈਂਬਰ ਨੇ, IK ਗੁਜਰਾਲ ਹੋਰਾਂ ਦੇ ਮੁੰਡੇ ਅਕਾਲੀ ਦਲ ਦੇ ਨੇ, ਉਹਨਾਂ ਨੂੰ ਉਪ ਸਭਾਪਤੀ ਜਿਹੜਾ ਜੀ ਉਹ ਬਣਵਾਇਆ ਜਾਵੇ। ਬੜੀਆਂ ਮੀਟਿੰਗਾਂ ਜਿਹੜੀਆਂ ਸੀਗੀਆਂ ਜੀ ਉਹ ਦਿੱਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਹੇਠ ਹੋਈਆਂ। ਸੁਖਦੇਵ ਸਿੰਘ ਈਸਾ, ਰਣਜੀਤ ਸਿੰਘ ਬ੍ਰਹਮਪੁਰਾ, ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਚੀਮਾ, ਵਿਕਰਮ ਮਜੀਠੀਆ, ਸਾਰੇ ਇਹਨਾਂ ਲਗਾਤਾਰ ਮੀਟਿੰਗਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ, ਔਰ ਕੁਰਸੀਆਂ ਜਿਹੜੀਆਂ ਸੀ ਉਹ ਵਿਖਾਈਆਂ ਗਈਆਂ। ਭਾਰਤੀ ਜਨਤਾ ਪਾਰਟੀ ਨੇ ਕੋਈ ਨਹੀਂ ਬੋਲਿਆ ਮੀਟਿੰਗ ਨੂੰ। ਇਹਨਾਂ ਜਿਹੜੀਆਂ ਮੀਟਿੰਗਾਂ ਸੀਗੀਆਂ ਕਿ ਹੋ ਵੀ ਰਹੀਆਂ ਨੇ, ਵੋਟ ਪਾਵਾਂਗੇ ਨਹੀਂ ਪਾਵਾਂਗੇ, ਅਸੀਂ ਗੈਰ ਪਾਵਾਂਗੇ, ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਸੀ ਬਾਹਰ ਕੱਢੀਆਂ ਗਈਆਂ। ਜਦੋਂ ਕਿਸੇ ਨੇ ਨਾ ਪੁੱਛਿਆ ਤਾਂ ਫਿਰ ਆਪ ਜਿਹੜਾ ਜੀ ਉਹ ਗਏ ਔਰ ਮਿਲ ਗਏ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਹੋਰਾਂ ਨੂੰ। ਗਏ ਬੜੇ ਗੁੱਸੇ ਦੇ ਵਿੱਚ, ਤਿਉੜੀਆਂ ਮੱਥੇ ਦੇ ਉੱਤੇ ਲੈ ਕੇ ਇੱਧਰੋਂ ਵਾਪਸ ਪਰਤੇ ਤੇ ਬਾਹਰ ਆ ਕੇ ਜਿਹੜੇ ਜੀ ਉਹ ਕਹਿੰਦੇ ਕਿ ਅਸੀਂ ਜਿਹੜਾ ਜੀ ਮਾਮਲਾ ਇਹ ਨਾ ਹੈ ਕਿ ਅਸੀਂ ਵੋਟਿੰਗ ਜਿਹੜੀ ਆ ਉਹ ਕਰਾਂਗੇ, ਰਾਜ ਸਭਾ ਦੇ ਵਿੱਚੋਂ ਗੈਰ ਹਾਜ਼ਰ ਜਿਹੜਾ ਜੀ ਉਹ ਨਹੀਂ ਰਹਾਂਗੇ। ਇਹ ਆਖਿਆ ਗਿਆ ਕਿ ਜਿਹੜੀ ਮੀਟਿੰਗ ਸੁਖਬੀਰ ਸਿੰਘ ਬਾਦਲ ਤੇ ਅਮਿਤ ਸ਼ਾਹ ਉਹਨਾਂ ਦੇ ਵਿਚਾਲੇ ਜਿਹੜੀ ਹੋਈ ਆ, ਉਹਦੇ ਤੋਂ ਬਾਅਦ ਅਕਾਲੀ ਦਲ ਨੇ ਭਾਜਪਾ ਦੇ ਖਿਲਾਫ ਨਾ ਜਾਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਔਰ ਇਹ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ ਹਾਈ ਕਮਾਂਡ ਹੈ BJP ਦੀ, ਉਹਦੀ ਹਾਂ ਬਣਾਈ ਜਾਵੇ। ਪਰ ਕੁਝ ਸੂਤਰ ਜਿਹੜੇ ਆ ਜੀ ਇਹ ਵੀ ਦੱਸਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਜਿਹੜੀ ਜੀ ਇਹ ਗੱਲ ਆਖੀ ਆ ਕਿ ਅਹੁਦੇ ਜਿਹੜੇ ਜੀ ਉਹ ਕਿਹੜੇ ਚੱਕਰ ਦੇ ਵਿੱਚ, ਕਿਹੜੀ ਕੈਲਕੂਲੇਸ਼ਨ ਦੇ ਤਹਿਤ ਚਾਹੀਦਾ ਅਹੁਦਾ, ਤੇ ਇੱਕ ਜਿਹੜਾ ਪਹਿਲਾਂ ਦਿੱਤਾ ਹੋਇਆ ਉਹ ਕਿਸੇ ਹਾਲਤ ਦੇ ਵਿੱਚ ਜਿਹੜਾ ਜੀ ਉਹ ਛੁੱਟਣਾ ਨਹੀਂ ਗਾ, ਜਿਹਦੇ ਕਰਕੇ ਜਿਹੜਾ ਜੀ ਇਹ ਤੁਸੀਂ ਕਹਿ ਸਕਦੇ ਹੋ ਕਿ ਸਾਰਾ ਕੁਝ ਮੰਨ ਕੇ ਜਿਹੜਾ ਜੀ ਉਹ ਫੇਰ ਬਾਹਰ ਆ ਗਏ। ਠੀਕ ਉਸੇ ਤਰੀਕੇ ਦੇ ਨਾਲ ਅਲਬ ਤੇ ਉਹ ਘਰ ਵਾਲੀ ਤੇ ਰੋਬ ਪਾਉਣ ਵਾਲੇ ਜਿਹੜਾ ਰੋਜ਼ ਦਬਕਾ ਮਾਰਦਾ ਸੀ ਵੀ ਪਾਣੀ ਤੱਤਾ ਕਰਦੇ, ਨਹੀਂ ਤਾਂ ਤੇ ਇੱਕ ਦਿਨ ਉਹਨੇ ਪੁੱਛ ਲਿਆ ਵੀ ਨਹੀਂ ਤਾਂ ਫੇਰ ਕੀ, ਕਹਿੰਦਾ ਨਹੀਂ ਤਾਂ ਫਿਰ ਠੰਡੇ ਨਾਲ ਨਹਾਵਾਂਗੇ। ਬਿਲਕੁਲ ਜੀ, ਠੰਡੇ ਹੋ ਕੇ ਆ ਗਿਆ, ਠੰਡੇ ਨਾਲ ਨਹਾਉਣ ਵਾਲੀ ਗੱਲ ਆ। ਤੇ ਅੱਗੇ ਤਾਮਿਲਨਾਡੂ ਦੀ ਗੱਲ ਕਰਦੇ ਆ। ਕਰੁਣਾਨਿਧੀ ਦਾ ਸੰਸਕਾਰ ਹੋ ਗਿਆ ਆ ਤੇ ਅੰਤਮ ਵਿਦਾਇਗੀ ਤੋਂ ਬਾਅਦ ਮੁੜ ਰਾਜਨੀਤੀ ਲਈ ਜੰਗ ਛਿੜ ਸਕਦੀ ਹੈ। ਬਿਲਕੁਲ ਜੀ, ਇਹ ਐਕਚੁਅਲੀ ਕਿਉਂਕਿ ਤਾਮਿਲਨਾਡੂ ਦੇ ਵਿੱਚ ਜਿਹੜੀ ਸੀਗੀ ਜੀ ਇਸ ਪਾਰਟੀ ਨੂੰ ਜਿਹੜਾ ਸੀਗਾ DMK ਪਾਰਟੀ ਨੂੰ ਉੱਥੇ ਜਿਹੜਾ ਖੜਾ ਕਰਨ ਵਾਲੇ, ਬਣਾਉਣ ਵਾਲੇ ਕਰੁਣਾਨਿਧੀ ਜਦੋਂ ਹੁਣ ਨਹੀਂ ਰਹੇ, ਜਿਨ੍ਹਾਂ ਦਾ ਇੱਕ ਰਿਕਾਰਡ ਹੈ ਕਿ ਉਹਨਾਂ ਨੇ ਕੋਈ ਚੋਣ ਨਹੀਂ ਹਾਰੀ। ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਕਿ ਇਹ ਉਹ ਲੋਕ ਨੇ ਕੀ ਕਰਦੇ ਰਹੇ ਨੇ, ਉਹ ਸਾਰਾ ਕੁਛ ਜਿਹੜਾ ਜੀ ਉਹ ਸਾਈਡ ਦੇ ਉੱਤੇ ਕੁਛ ਗੱਲਾਂ ਜਿਹੜੀਆਂ ਜੀ ਉਹ ਕਰਕੇ, ਜਿਹੜੀਆਂ ਚੀਜ਼ਾਂ ਇਹਨਾਂ ਤੋਂ ਸਿੱਖਣ ਦੀ ਲੋੜ ਆ ਉਹ ਇਹ ਆ ਕਿ ਇਹ ਆਪਣੇ ਸੂਬਿਆਂ ਦੇ ਪ੍ਰਤੀ ਬਹੁਤ ਕਮਿਟਡ ਜਿਹੜੇ ਜੀ ਉਹ ਲੋਕ ਨੇ। ਚਾਹੇ ਇਹ ਹੁਣ ਚਾਹੇ ਜਿਹੜਾ ਜੀ ਇਹਨਾਂ ਦੀ ਵਿਰੋਧੀ ਜਿਹੜੀ ਚੋਣ ਜਿਹੜੀ ਹੋਵੇ ਜੈਲਲਤਾ, ਚਾਹੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਹੋਰੀ, ਤਾਂ ਹੁਣ ਈਵਨ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਪੱਛਮੀ ਬੰਗਾਲ ਮੁੱਖ ਮੰਤਰੀ ਨੇ ਮਮਤਾ ਬੈਨਰਜੀ ਹੋਰੀ, ਉਹ ਵੀ ਇਹਨਾਂ ਇਸ ਕੈਟਾਗਰੀ ਦੇ ਵਿੱਚ ਜਿਹੜਾ ਜੀ ਉਹ ਆ ਜਾਂਦੇ ਆ।
क्योंकि ये अपने सूबे के वास्ते इन्होंने कभी समझौता नहीं जिहड़ा जी कीता और सूबे नूं अगाह लिजाण दे वास्ते हमेशा सेंटर दे नाल समझौते जिहड़े सी कीते। साडे सूबे नूं जिहड़ा जी ओह की देओगे ते जदों लोड़ पैंदी रही उहदे भी छड्ड दिंदे। अज सवाल जिहड़ा है जी ओह तमिलनाडु दे विच ये खड़ा कि DMK जिहड़ी एक बहुत पावरफुल उत्थों दी धिर है उहदा अग्गों की बनूगा। बेशक अपने जिउंदे जी M करणागिरी होरी जिहड़ी आ उन्हां ने अपना वारस स्थाप दिता सीगा। उन्हां दा जिहड़ा जी दा स्टालिन इहनूं जिहड़ा जी ओह थाप दिता सीगा। उन्हां दे दो मुंडे ने, दूसरा मुंडा अलगरी जदों इन्हां नूं जिहड़ा जी जंग छिड़ी पार्टी दे विच पार्टी कौन संभालूगा 14 दे विच तां जिहड़ा दूसरा मुंडा अलगरी है उन्हें पार्टी अलगरी नूं पार्टी तो अलहदा जिहड़ा जी ओह कर दिता सीगा। ते अपनी जदों इहनूं पार्टी चों कढिया उदों अलगरी ने सवाल कीता सीगा कि की DMK कोई मठ है जिहदा महंत अपना वारस जिहड़ा जी ओह चुन सकदा है। अलगरी जदों साइडलाइन हो गया तो मदुराई दे विच रह के सियासी बनवास जिहड़ा ओह हंढालिया सीगा ते करणागिरी दिनां दे दौरान ओह परिवार दे कोले वापस आया। DMK का एक सीनियर आगू जिहड़ा जी ओह कहंदा कि पार्टी दे विच थाना जंगी मुड़ के भड़कण का कोई असार नहीं गा, पर यह कहा जाता है कि जिहड़ा अलगरी है चुप करके तो शायद जिहड़ा जी नहीं बैठूगा। और दूसरे पासे ये भी कहा जा रहा है कि परिवार के सारे जी जिहड़े आ ओह एक दूजे दे नाल खुल के गल्लां जिहड़ियां जी ओह कर रहे हैं। ये भी पूछा जा रहा है कि स्टालिन नूं हुण बिना किसी तरीके तो पार्टी की हाई कमान सांभण दा मौका जिहड़ा जी ओह मिलूगा। ये बहुत बड़ा जिहड़ा जी ओह सवाल है। अक्सर जदों कोई बहुत बड़ा अदारा किसी बंदे ने स्टैबलिश किया होवे, पार्टी जिहड़ी किसी व्यक्ति विशेष ने स्टैबलिश की होवे, जदों वो पार्टी दे विच नहीं रहिंदा ते उदों बाद वो पार्टी अक्सर जिहड़ी है जी ओह खिंडर जांदी है। मैं जयललिता का जिक्र किया सी, ओहदी पार्टी इस वेले बेहद कमजोर जिहड़ी है जी ओह होई पई आ, जिहदा लाहा भारतीय जनता पार्टी ले रही है। M करणानिधि जिहड़ा जी ओह डेथ दे मौके दे उत्ते जिहड़े प्रधानमंत्री नरेंद्र मोदी होरां दा तुरंत जाना ये भी इस पाकिस्तान नूं जिहड़ा जी ओह कैलकुलेट जिहड़ा कर रहा किते ना किते कि ओह जिहड़ा जी उत्थे जा रहे ने इस करके कि उत्थे भी शायद कुछ ना कुछ छोड़ मोड़ियां लभ जाण। हुण इस परिवार दे उत्ते बहुत कुछ जिहड़ा जी ओह डिपेंड है कि ओह इस सब कासे नूं किवें लैंदा और हासोहीणी स्थिति बनाउंदा ਜਾਂ ਚੁੱਪ ਕਰਕੇ ਜਿਹੜਾ ਜੀ ਅੱਗੇ ਤੁਰਦਾ। ਬਿਲਕੁਲ ਜੀ, ਰਾਜਨੀਤੀ ਇੱਕ ਇਹੋ ਜਿਹੀ ਚੀਜ਼ ਆ ਕਿ ਉਹ ਪਰਿਵਾਰਾਂ ਨੂੰ ਵੀ ਪਰਿਵਾਰ ਨੇ ਰਹਿਣ ਦਿੰਦੇ। ਅਤੇ ਅੱਗੇ ਪਟਿਆਲੇ ਦੀ ਗੱਲ ਕਰੀਏ, ਉਸ ਦੇ ਵਿੱਚ ਜਿਹੜਾ ਮਾਰਕੁੱਟ ਦਾ ਮਾਮਲਾ ਆ ਉਹਦੇ ਵਿੱਚ ਜਥੇਦਾਰ ਵੀ ਜਾਣਗੇ ਅਤੇ ਬੜਾ ਮੱਘਿਆ ਹੋਇਆ ਮਾਮਲਾ ਇਹ। ਬਿਲਕੁਲ ਜੀ, ਇਹ ਪਟਿਆਲੇ ਦੇ ਵਿੱਚ ਜਿਹੜਾ ਜੀ ਸਿੱਖ ਨੌਜਵਾਨਾਂ ਦੀ, ਜਿਹਦੇ ਵਿੱਚ ਕੁਝ ਸਿੱਖ ਜਿਹੜੇ ਜੀ ਗੁਰਸਿੱਖ ਨੌਜਵਾਨ ਸ਼ਾਮਲ ਸਨ, ਉਹਨਾਂ ਦੀ ਦੇ ਨਾਲ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉਹਦੇ ਤੋਂ ਜਿਹੜਾ ਜੀ ਸਿਆਸਤ ਭੱਖ ਗਈ ਔਰ ਖਾਸ ਤੌਰ ਦੇ ਉੱਤੇ ਇਹ ਭੱਖੀ ਹੋਈ ਸਿਆਸਤ ਸੀ ਜੀ, ਇਹਦੇ ਵਿੱਚ ਸਾਰੇ ਹੀ ਗਏ ਜਾਣਾ ਵੀ ਬਣਦਾ ਸੀਗਾ, ਅਦਰਵਾਈਜ਼ ਸ਼ਾਇਦ ਹੋ ਸਕਦਾ ਸੀਗਾ ਜੀ ਹੁੰਦਾ ਹੀ ਕੱਖ ਨਾ। ਉਹ ਸਾਰੇ ਦੇ ਸਾਰੇ ਜਿਹੜਾ ਜੀ ਇੱਕ ਤੋਂ ਬਾਅਦ ਇੱਕ ਸਿਆਸੀ ਨੇਤਾ ਆਏ। ਸਭ ਤੋਂ ਹਸਪੀਟਲ ਦੇ ਨੇੜੇ ਰਹਿਣ ਵਾਲੇ ਜਿਹੜੇ ਜੀ ਪ੍ਰਨੀਤ ਕੌਰ ਹੋਰੀ, ਉਹ ਸਭ ਤੋਂ ਲਾਸਟ ਦੇ ਵਿੱਚ ਪਹੁੰਚੇ ਪਰਿਵਾਰ ਦਾ ਹਾਲ ਜਾਣਨ ਦੇ ਵਾਸਤੇ। ਇਹ ਕਿਹਾ ਇਨਸਾਫ ਮਿਲੂਗਾ। ਪਹਿਲਾਂ ਇਹਨੂੰ ਜਿਹੜਾ ASI ਨਰਿੰਦਰ ਸਿੰਘ ਸੀਗਾ ਜੀ, ਉਹਨੂੰ ਮਹਿਜ਼ ਮੁਅੱਤਲ ਕੀਤਾ ਗਿਆ ਸੀਗਾ। ਮੁਅੱਤਲ ਕਰਕੇ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਪ੍ਰੈਸ਼ਰ ਬਣ ਗਿਆ, ਪ੍ਰੈਸ਼ਰ ਬਿਲਡ ਹੋਇਆ। SSP ਸਾਹਿਬ ਨੇ ਡਿਪਟੀ ਕਮਿਸ਼ਨਰ ਨੂੰ ਇਹ ਲਿਖ ਦਿੱਤਾ ਕਿ ਮੈਜਿਸਟਰੇਟ ਜਾਂਚ ਜਿਹੜੀ ਹੈ ਜੀ ਉਹ ਕਰਵਾਓ। ਮੈਜਿਸਟਰੇਟ ਜਾਂਚ ਦੇ ਹੁਕਮ ਹੋ ਗਏ, ਮਾਮਲਾ ਫਿਰ ਵੀ ਠੰਡਾ ਨਹੀਂ ਹੋਇਆ। ਕੰਟੀਨਿਊ ਜਿਹੜਾ ਸੀਗਾ ਜੀ ਉਹ ਭਖਦਾ ਰਿਹਾ ਕਿਉਂਕਿ ਨਾਲ ਧਰਮ ਦਾ ਮਾਮਲਾ ਸੀ ਜੁੜ ਗਿਆ। ਹੁਣ ਇਹਦੇ ਵਿੱਚ ਜਿਹੜਾ ਥਾਣੇਦਾਰ ਹੈ ਜੀ ਉਹਦੇ ਖਿਲਾਫ ਮਾਮਲਾ ਦਰਜ ਹੋ ਗਿਆ 323 ਤੇ 342 ਦੇ ਅਧੀਨ। ਜਿਹੜਾ ਪਰਿਵਾਰ ਹੈ, ਜਿਹੜਾ ਮੁੰਡਾ ਜ਼ਖਮੀ ਹੈ, ਉਹਦੀ ਜਿਹੜੀ ਮਦਰ ਹੈ ਉਹ ਇਹ ਕਹਿੰਦੀ ਹੈ ਕਿ ਇਹਦੇ ਵਿੱਚ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਵਾਲਾ ਮਾਮਲਾ ਵੀ ਜਿਹੜਾ ਉਹ ਚਾਹੀਦਾ। 295 ਏ ਜਿਹੜੀ ਆ ਉਹ ਲੱਗਣੀ ਚਾਹੀਦੀ ਹੈ। ਅਜੇ ਪੁਲਿਸ ਤਾਂ ਇਸ ਮਾਮਲੇ ਦੇ ਉੱਤੇ ਕੁਛ ਨਹੀਂ ਕਹਿ ਰਹੀ, ਪਰ ਇਹਨਾਂ ਆ ਕਿ ਅੱਜ ਇੱਥੇ ਜਥੇਦਾਰ ਅਕਾਲ ਤਖ਼ਤ ਵੀ ਜਿਹੜਾ ਜੀ ਉਹ ਆ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਕਿ ਉਹ ਕੁਛ ਐਲਾਨ ਇਹਦਾ ਜਿਹੜਾ ਜੀ ਉਹ ਕਰ ਸਕਦੇ ਨੇ। ਇਹਨਾਂ ਸਭ ਕਾਸੇ ਦੇ ਪਿੱਛੇ ਜਿਹੜਾ ਵੀ ਕੀ ਆ ਅਕਾਲੀ ਦਲ ਦੀ ਸਟ੍ਰੈਟਜੀ ਹੈ, ਕਿਉਂਕਿ ਜੋ ਅਕਾਲੀ ਦਲ ਦੀ ਸਟ੍ਰੈਟਜੀ ਹੁੰਦੀ ਹੈ ਜਥੇਦਾਰ ਨੇ ਉਸੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਚੱਲਣਾ ਹੁੰਦਾ ਵੀ ਇਹਨੂੰ ਥੋੜ੍ਹੀ ਹਵਾ ਜਿਹੜੀ ਹੈ ਜੀ ਹੋਰ ਦਿੱਤੀ ਜਾਵੇ। ਉਹ ਦੂਰਦਰਾਨ ਤੋਂ ਇਹ ਸਮਝਿਆ ਜਾ ਰਿਹਾ ਕਿ ਸ਼ਾਇਦ ਜਿਹੜਾ ਇੱਥੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਉੱਥੋਂ ਤੱਕ ਜਿਹੜਾ ਜੀ ਉਹ ਆਉਣਗੇ,
ਕੀ ਐਲਾਨ ਕਰਦੇ ਆ ਇਹਦੇ ਵਾਸਤੇ ਅਜੇ ਜਿਹੜਾ ਵੀ ਦੇਖਣਾ ਹੋਊਗਾ। ਪਰ ਹਾਲ ਦੀ ਘੜੀ ਇੰਨਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਥਾਣਾ ਮੁਖੀ ਦੇ ਖਿਲਾਫ ਵਿਭਾਗੀ ਜਾਂਚ ਜਿਹੜੀ ਆ ਉਹ ਖੋਲ ਦਿੱਤੀ ਹੈ। ਜੀ ਤੇ ਅੱਗੇ ਬਾਈਬਲ ਗੱਲਾਂ ਗੋਲੀकांड ਦੀ ਜੇ ਗੱਲ ਕਰੀਏ ਤੇ ਵੈਸੇ ਸਰਕਾਰਾਂ ਤਾਂ ਬਹੁਤ 34-35 ਸਾਲ ਤੋਂ ਯੂ ਟਰਨ ਮਾਰਦੀਆਂ ਰਹੀਆਂ ਤੇ ਇਸ ਕਾਂਡ ਦੇ ਵਿੱਚ ਵੀ ਸਰਕਾਰ ਨੇ ਯੂ ਟਰਨ ਮਾਰਿਆ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਜੀ ਪਿਛਲੇ ਦਿਨਾਂ ਤੋਂ ਪੰਜਾਬੀ ਜਿਹੜੀ USA ਦੇ ਉੱਤੇ ਤਾਂ ਜਿਹੜਾ ਜੀ ਉਹ ਪਹਿਲਤਾ ਦੇ ਆਧਾਰ ਦੇ ਉੱਤੇ ਕੰਟੀਨਿਊਸ ਆਪਾਂ ਜਿਹੜਾ ਜੀ ਕਵਰ ਕੀਤਾ। ਜਿਉਂ ਇਹ ਕਮਿਸ਼ਨ ਦੀ ਰਿਪੋਰਟ ਆਈ ਆ ਉਹਦੇ ਕੁਛ ਤੱਥ ਜਿਹੜੇ ਆ ਜੀ ਉਹ ਸਾਹਮਣੇ ਆਏ ਆ, ਪਰ ਇਹ ਬਦਕਿਸਮਤੀ ਜਿਹੜੀ ਜੀ ਉਹ ਰਹੀ ਇਸ ਪੱਖੋਂ ਕਿ ਲੋਕਾਂ ਦਾ ਇਸ ਮਾਮਲੇ ਵੱਲ ਕੋਈ ਧਿਆਨ ਨਹੀਂਗਾ ਜੀ। ਜਿਹੜਾ ਉਹ ਕਿਉਂ ਨਹੀਂਗਾ ਉਹਦੇ ਪਿੱਛੇ ਵੀ ਕਈ ਕਾਰਨ ਨੇ, ਉਹ ਮੈਂ ਅੱਗੇ ਚੱਲ ਕੇ ਨਾਲ ਤੁਹਾਡਾ ਸਾਂਝੇ ਜਿਹੜੇ ਦੀ ਕਰਦਾ। ਪਰ ਸਰਕਾਰ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਵਿੱਚ ਤੂੰ ਧਰਨ ਹੁਣ ਲੈ ਰਹੀ ਆ, ਜਿਹਦੇ ਤੋਂ ਬਰਗਾੜੀ ਦੇ ਵਿੱਚ ਬੈਠੇ ਜਿਹੜੇ ਆਗੂ ਨੇ ਉਹ ਵੀ ਔਖੇ ਆ। ਮੁੱਖ ਮੰਤਰੀ ਹੋਰਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮਗਰੋਂ ਬਾਈਬਲ ਗੋਲੀ ਕਾਂਡ ਦੇ ਵਿੱਚ ਬਾਜਾਖਾਨਾ ਪੁਲਿਸ ਥਾਣੇ ਦੇ ਵਿੱਚ ਦਰਜ ਕੇਸ ਦੇ ਵਿੱਚ 10 ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ। ਗ੍ਰਹਿ ਵਿਭਾਗ ਨੇ DGP ਨੂੰ ਇਹਦੇ ਬਾਰੇ ਸਿਫਾਰਿਸ਼ ਕਰਤੀ। ਪੰਜਾਬ ਪੁਲਿਸ ਦੇ ਮੁਖੀ ਨੇ ਮੁੱਖ ਮੰਤਰੀ ਨੂੰ ਭਰੋਸੇ 'ਚ ਲੈ ਕੇ ਪੁਲਿਸ ਅਫਸਰਾਂ ਨੂੰ ਕੇਸ 'ਚ ਨਾਮਜ਼ਦ ਕਰਨ ਦਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ, ਜਿਹਦਾ ਰੋਣਾ ਪਿਛਲੇ ਕਈ ਦਿਨਾਂ ਤੋਂ ਆਪਾਂ ਰੋ ਰਹੇ ਹਾਂ ਜੀ। ਕਾਂਗਰਸ ਸਰਕਾਰ ਦਾ ਤਰਕ ਇਹ ਹੈ ਕਿ ਬਾਈਬਲ ਕੋਟਕਪੂਰਾ ਗੋਲੀकांड ਦੀ ਜਾਂਚ CBI ਨੂੰ ਸਿਫਾਰਿਸ਼ ਕਰ ਦਿੱਤੀ ਗਈ ਆ, ਉਹੀ ਦੇਖੂਗੀ। ਇਸ ਮਾਮਲੇ ਦੇ ਵਿੱਚ ਜਿਹੜੇ ਇੱਕ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਜਿਨ੍ਹਾਂ ਨੇ ਕਿ ਜਿਹੜੇ ਬਰਗਾੜੀ ਦੇ ਵਿੱਚ ਬੈਠੇ ਆ ਉਹਨਾਂ ਦੇ ਨਾਲ ਮੁਲਾਕਾਤ ਵੀ ਪਿਛਲੇ ਦਿਨਾਂ ਦੇ ਦੌਰਾਨ ਕੀਤੀ ਸੀ। ਮੁੱਖ ਮੰਤਰੀ ਹੋਰਾਂ ਦੇ ਨਾਲ ਵੀ ਜਿਹੜੀ ਹੈ ਉਹ ਮੁਲਾਕਾਤ ਕਰਵਾਈ ਸੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਉਹ ਅਥਾਰਟੀ ਦਿਖਾ ਕੇ ਕੀ ਹੋਊਗਾ ਇਹ ਕੁਝ ਨਹੀਂ ਪਤਾ। ਪਰ ਪਿਛਲੇ ਦਿਨਾਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਦੀ ਵੀ ਜਿਹੜਾ ਉਹ ਚੁੱਪ ਕਰ ਗਏ ਇਸ ਮਾਮਲੇ ਦੇ ਉੱਤੇ। SSP ਰਾਜਬਚਨ ਸਿੰਘ ਸੰਧੂ ਜਿਹੜੇ ਉਹ ਸਪਸ਼ਟ ਕਰਦੇ ਨੇ ਕਿ ਪੁਲਿਸ ਅਫਸਰਾਂ ਨੂੰ FIR ਨੰਬਰ 130 ਦੇ ਵਿੱਚ ਨਾਮਜ਼ਦ ਕੀਤੇ ਜਾਣ ਦੀ ਕੋਈ ਹਦਾਇਤ ਨਹੀਂ ਹੋਈ। ਪੰਜਾਬ ਪੁਲਿਸ ਦੇ ਖੁਫੀਆ ਅਫਸਰਾਂ ਨੇ ਗੁਪਤ ਚਿੱਠੀ ਭੇਜ ਕੇ ਬਰਗਾੜੀ ਇਨਸਾਫ ਮੋਰਚਾ ਨੂੰ ਵਿਦੇਸ਼ਾਂ ਤੋਂ ਮਿਲ ਰਹੇ ਫੰਡਾਂ ਤੋਂ ਪੰਥਕ ਆਗੂਆਂ ਦੇ ਵਿੱਚ ਆਪਸੀ ਲੜਾਈ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜੀ। ਇਹ ਚੀਜ਼ਾਂ ਨੂੰ ਬਹੁਤ ਧਿਆਨ ਦੇ ਨਾਲ ਵਾਚਣ ਦੀ ਜਿਹੜੀ ਹੈ ਉਹ ਲੋੜ ਹੈ। ਕਾਂਗਰਸ ਸਰਕਾਰ ਦੇ ਯੂ ਟਰਨ ਤੋਂ ਬਾਅਦ ਬਰਗਾੜੀ ਇਨਸਾਫ ਮੋਰਚਾ ਦੇ ਆਗੂ ਜਿਹੜਾ ਜੀ ਉਹ ਖਫਾ ਨੇ। ਇਹ ਕਿਹਾ ਜਾ ਰਿਹਾ ਕਿ ਪਹਿਲਾਂ ਪਿਛਲੀ ਸਰਕਾਰ ਨੇ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕੀਤਾ ਸੀਗਾ, ਹੁਣ ਮੌਜੂਦਾ ਸਰਕਾਰ ਨੇ ਵੀ ਅਣਪਛਾਤੇ ਜਿਹੜੀ ਪੁਲਿਸ ਹੈ ਉਹਦੇ ਉੱਤੇ ਜਿਹੜਾ ਜੀ ਉਹ ਕੇਸ ਦਰਜ ਕਰ ਦਿੱਤਾ। ਜਿਹੜੀ ਇਸ ਮਸਲੇ ਦੀ ਗੰਭੀਰਤਾ ਕੀ ਹੈ ਇਹਨੂੰ ਸਮਝਣ ਦੇ ਵਾਸਤੇ ਸਾਡਾ ਭਾਈਚਾਰਾ ਚਾਹੇ ਇੱਥੇ ਬੈਠਾ ਪੰਜਾਬ 'ਚ ਚਾਹੇ ਉਹ ਬੈਠਾ ਜੀ ਵਿਦੇਸ਼ਾਂ ਦੇ ਵਿੱਚ, ਕੋਈ ਇਹਨੂੰ ਸਮਝਣ ਦੇ ਵਾਸਤੇ ਤਿਆਰ ਨਹੀਂਗਾ, ਕਿਉਂਕਿ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ, ਅੱਜ ਉਹਨੇ ਕੀ ਕਿਹਾ, ਅੱਜ ਉਹਨੇ ਕੀ ਕਿਹਾ, ਉਹਨਾਂ ਦੇ ਉੱਤੇ ਕੀ ਕੁਛ ਜਿਹੜਾ ਵੀ ਹੋ ਸਕਦਾ ਹੈ, ਸੋਸ਼ਲ ਮੀਡੀਆ ਦੇ ਉੱਤੇ ਕੀ ਲਿਖਿਆ ਜਾ ਰਿਹਾ, ਫੇਸਬੁੱਕ ਦੇ ਉੱਤੇ ਜਿਹੜਾ ਵੀ ਕੀ ਲਿਖਿਆ ਜਾ ਰਿਹਾ, ਉਹਨਾਂ ਦਾ ਸਾਰਾ ਧਿਆਨ ਇੱਧਰ ਹੈ। ਇਹ ਕਿ ਉਲਝਾ ਲਿਆ ਗਿਆ। ਕੁਛ ਕੰਪਨੀਆਂ ਨੇ ਜਿਹੜੀਆਂ ਇਸ ਕੰਮ ਦੇ ਵਿੱਚ ਜਿਹੜਾ ਜੀ ਉਹ ਲੱਗੀਆਂ ਹੋਈਆਂ ਨੇ। ਇਹਦੇ ਵਿੱਚ ਅਕਾਲੀ ਦਲ ਦਾ ਜਿਹੜਾ ਹੈ ਜੀ ਆਪਣਾ IT ਜਿਹੜੇ ਉਹਦੇ ਵੱਖ-ਵੱਖ ਪੇਜ ਨੇ, ਪੇਜਾਂ ਦੇ ਉੱਤੇ ਜਿਹੜੇ ਲੋਕ ਨੇ, ਜੇ ਕਿਤੇ ਥੋੜਾ ਜਿਹਾ ਸਮਾਂ ਲੱਗੇ ਤੇ ਉਹ ਜਿਹੜੇ ਲੋਕ ਕਮੈਂਟ ਕਰ ਰਹੇ, ਟਿੱਪਣੀਆਂ ਕਰ ਰਹੇ ਆ, ਉਹਨਾਂ ਦੇ ਅਕਾਊਂਟਾਂ ਦੀ ਫਰੋਲਾ ਫਰਾਲੀ ਕਰ ਲੈਣਾ ਕਿ ਉਹ ਮੂਲ ਰੂਪ ਦੇ ਵਿੱਚ ਕਿੱਥੋਂ ਨੇ, ਉਹ ਇਸ ਸਮੇਂ ਨੂੰ ਹਵਾ ਕਿਹੜੇ ਰੂਪ ਦੇ ਨਾਲ ਦੇ ਰਹੇ ਆ ਤਾਂ ਕਿ ਕਹਾਣੀ ਕਿਸੇ ਵੀ ਰੂਪ ਦੇ ਵਿੱਚ ਇੱਧਰ ਨਾ ਆਵੇ। ਇਹਦੇ ਵਿੱਚ ਉਲਝ ਗਏ ਜੀ, ਉਲਝਾ ਲਿਆ ਗਿਆ ਭਾਈਚਾਰਾ, ਕੰਪਲੀਟਲੀ ਉਲਝਾ ਲਿਆ ਗਿਆ। ਇੱਕ ਗੱਲ ਬੜੀ ਕਲੀਅਰ ਆ ਕਿ ਜੇ ਹੁਣ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਨਾ ਹੋਈ, ਜਸਟਿਸ ਰਣਜੀਤ ਸਿੰਘ ਹੋਰਾਂ ਨੇ ਕੱਲ ਇੱਕ ਇੰਟਰਵਿਊ ਜਿਹੜੀ ਜੀ ਉਹ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਕਹੀ ਕਿ ਜਿਹੜਾ ਬਾਈਬਲ ਗੋਲੀकांड ਸੀਗਾ ਇਹਦੀਆਂ ਸਿੱਧੀਆਂ ਤਾਰਾਂ CMO ਨਾਲ ਜੁੜੀਆਂ ਹੋਈਆਂ ਨੇ, ਚੀਫ ਮਿਨਿਸਟਰ ਆਫਿਸ ਦੇ ਨਾਲ। ਉਹਨਾਂ ਇਹ ਗੱਲ ਆਖੀ ਇਸ ਇੰਟਰਵਿਊ ਦੇ ਵਿੱਚ, ਮੈਂ ਸੁਣੀ ਮੈਂ ਆਪ ਜਿਹੜੀ ਉਹ ਇੰਟਰਵਿਊ ਸੁਣੀ ਆ। ਉਹ ਕਹਿੰਦੇ ਕਿ ਜਦੋਂ ਬਾਈਬਲ ਦੇ ਵਿੱਚ ਗੋਲੀ ਚੱਲਦੀ ਆ, ਫਰੀਦਕੋਟ ਦਾ ਪ੍ਰਸ਼ਾਸਨ ਲਗਾਤਾਰ ਚੀਫ ਮਿਨਿਸਟਰ ਆਫਿਸ ਦੇ ਸੰਪਰਕ ਦੇ ਵਿੱਚ ਸੀਗਾ। ਉਹਨਾਂ ਨੇ ਕਿਹਾ ਕਿ ਕਾਲਾਂ ਦੇ ਰਿਕਾਰਡ ਤੇ ਜਿਹੜੇ ਟੈਕਸਟ ਮੈਸੇਜ ਹੋਏ ਨੇ ਉਹਦੇ ਰਿਕਾਰਡ ਉਹਨਾਂ ਨੇ ਇਸ ਰਿਪੋਰਟ ਦੇ ਨਾਲ ਸ਼ਾਮਲ ਕੀਤੇ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਜਿਹੜੇ ਉਦੋਂ ਪੰਜਾਬ ਪੁਲਿਸ ਦੇ ਮੁਖੀ ਸੀਗੇ, ਉਹਨਾਂ ਨੂੰ 3 ਵਾਰੀ ਸਮਨਿੰਗ ਕੀਤੀ, ਉਹ ਨਹੀਂ ਆਏ। ਕੀ ਇੰਨੀਆਂ ਗੰਭੀਰ ਗੱਲਾਂ ਦੇ ਉੱਤੇ ਅੱਜ ਵੀ ਜਿਹੜਾ ਜੀ ਉਹ ਭਾਈਚਾਰਾ ਕੋਈ ਨੋਟਿਸ ਲੈਣ ਦੇ ਵਾਸਤੇ ਤਿਆਰ ਨਹੀਂਗਾ, ਕੋਈ ਬੋਲਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂਗਾ।
ਇਦੋਂ ਵੱਡੀ ਬਦਕਿਸਮਤੀ ਜਿਹੜੀ ਆ ਜੀ ਉਹ ਭਾਈਚਾਰੇ ਦੀ ਨਹੀਂ ਹੋ ਸਕਦੀ। ਆਈ ਥਿੰਕ ਜਦੋਂ ਕਿਤੇ ਵਰ੍ਹਿਆਂ ਬਾਅਦ ਇਹ ਗੱਲ ਦਾ ਚਰਚਾ ਹੋਊਗਾ, ਕਮ ਸੇ ਕਮ ਮੈਂ ਇਹ ਕਹਿ ਸਕਦਾ ਜੀ ਓਪਨ ਮਾਈਂਡ ਦੇ ਨਾਲ ਕਿ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਜੋ ਉਹ ਕਰ ਸਕਦੇ ਸੀਗੇ ਉਹ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਜੀ ਉਹ ਕਰ ਦਿੱਤਾ। ਹਾਲਾਂਕਿ ਇਹ ਅਜੇ ਪੂਰੀ ਰਿਪੋਰਟ ਜਨਤਕ ਨਹੀਂ ਹੋਈ, ਪਰ ਜੋ ਕੁਝ ਇਹਦੇ ਵਿੱਚ ਜਿਹੜਾ ਜੀ ਉਹ ਦਿਸ ਰਿਹਾ, ਜਿਹੋ ਜਿਹਾ ਸਮਝਣਾ ਚਾਹੁੰਦੇ ਸੀ, ਜਿਹੋ ਜਿਹਾ ਜਾਣਨਾ ਚਾਹੁੰਦੇ ਸੀ, ਉਹੋ ਜਿਹਾ ਕੁਝ ਉਹਨਾਂ ਨੇ ਬਿਲਕੁਲ ਸਾਹਮਣੇ ਲਿਆ ਕੇ ਕ੍ਰਿਸਟਲ ਕਲੀਅਰ ਰੱਖ ਦਿੱਤਾ। ਜੇ ਅੱਜ ਵੀ ਭਾਈਚਾਰਾ ਅੱਖਾਂ ਮੀਟੀ ਬੈਠਾ, ਉਹ ਇਹ ਸਮਝਦਾ ਹੈ ਕਿ ਸਾਡੇ ਵਾਸਤੇ ਇਹ ਕੋਈ ਮੁੱਦਾ ਨਹੀਂ ਗਾ, ਮਾਫ਼ ਕਰਨਾ ਜੇ ਤੁਹਾਡੇ ਬਾਪੂ ਦਾ ਕੋਈ ਮੁੱਦਾ ਤੁਹਾਡੇ ਵਾਸਤੇ ਨਹੀਂ ਰਹਿ ਗਿਆ, ਫਿਰ ਰੱਬ ਹੀ ਰੱਖਾ ਜੀ। ਬਿਲਕੁਲ ਜੀ, ਇਹ ਮੁੱਦਾ ਤੇ ਪਹਿਲ ਦੇ ਆਧਾਰ ਤੇ ਚਾਹੀਦਾ ਸੀਗਾ, ਨਹੀਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਮਿਸ਼ਨ ਇਸ ਤਰ੍ਹਾਂ ਦੀ ਰਿਪੋਰਟ ਲਿਆਉਂਦਾ ਬਹੁਤ ਘੱਟ ਲਿਆਉਂਦਾ ਆ। ਹਜੇ ਵੀ ਖਿਆਲ ਕਰਨਾ ਚਾਹੀਦਾ ਆ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ। ਅੱਗੇ ਕੋਟਕਪੂਰਾ ਦੇ ਗੋਲੀਕਾਂਡ ਦੀ ਜੇ ਗੱਲ ਕਰੀਏ, ਉਸ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਪੁਲਿਸ ਤੇ ਸਵਾਲ ਉਠਾਏ। ਉਹਦੇ ਨਾਲ ਜੁੜਦੀ ਜਿਹੜੀ ਗੱਲ ਹੈ ਜੀ, ਕਿਉਂਕਿ ਇਹ ਮੁੰਡਾ ਚਸ਼ਮਦੀਦ ਹੈ ਜੀ, ਇਸ ਕਰਕੇ ਇਹਨੂੰ ਪਾਸੇ ਨਹੀਂ ਕੀਤਾ ਜਾ ਸਕਦਾ ਜੀ। ਅਜੀਤ ਸਿੰਘ ਹੈ ਜੀ ਇਹ ਮੁੰਡਾ, ਔਰ ਕੋਟਕਪੂਰਾ ਗੋਲੀਕਾਂਡ ਜਿਹੜਾ ਜੀ, ਮੈਂ ਇਹਦਾ ਪਿਛੋਕੜ ਜਿਹੜਾ ਜੀ ਕੁਝ ਸੈਕਿੰਡ 'ਚ ਦੱਸ ਦਵਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦੇ ਕੇ ਪੁਲਿਸ ਅਫਸਰਾਂ ਦੇ ਨਾਮ ਲਏ। ਜੇ ਕਿਸੇ ਨੂੰ ਸ਼ੱਕ ਸ਼ੁਬਾ ਹੋਵੇ ਤੇ ਨੈਟ ਦੇ ਉੱਤੇ ਜਾ ਕੇ ਉਹ ਪ੍ਰੈਸ ਕਾਨਫਰੰਸ ਕੱਢ ਲੈਣ, ਸੁਣ ਲੈਣ ਕਿਹੜੇ ਕਿਹੜੇ ਸੀਗੇ। ਉਹਦੇ ਬਾਵਜੂਦ ਜਿਹੜਾ ਮਾਮਲਾ ਉਹ ਅਣਪਛਾਤਿਆਂ ਤੇ ਹੋਇਆ। ਨੌਜਵਾਨ ਅਜੀਤ ਸਿੰਘ ਜਿਹੜਾ ਪੁਲਿਸ ਫਾਇਰਿੰਗ ਦਾ ਨਿਸ਼ਾਨਾ ਬਣਿਆ ਸੀਗਾ, ਉਹਨੇ ਪੁਲਿਸ ਤੇ ਉਂਗਲ ਚੁੱਕੀ ਆ। 21 ਸਾਲਾਂ ਦਾ ਅਜੀਤ ਸਿੰਘ ਜਿਹੜਾ ਜੀ, ਉਹਦੇ ਬਿਆਨਾਂ ਦੇ ਉੱਤੇ ਪੁਲਿਸ ਨੇ ਕੋਟਕਪੂਰਾ ਥਾਣੇ ਦੇ ਵਿੱਚ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਧਾਰਾ 307 ਇਰਾਦਾ ਕਤਲ ਐਡ ਕੀਤੀ ਆ। ਆਰਮਜ਼ ਐਕਟ ਦੇ ਤਹਿਤ FIR ਨੰਬਰ 129 ਦਰਜ ਕੀਤੀ ਗਈ ਆ। ਅਜੀਤ ਸਿੰਘ ਨੂੰ ਜਦੋਂ FIR ਦੀ ਹੁਣ ਕਾਪੀ ਮਿਲੀ ਆ ਤਾਂ ਉਹ ਵੇਖ ਕੇ ਹੱਕਾ ਬੱਕਾ ਰਹਿ ਗਿਆ। ਉਹ ਕਹਿੰਦਾ ਹੈ ਕਿ ਪੁਲਿਸ ਨੇ ਉਹਨੇ ਔਰ ਪੁਲਿਸ ਥਾਣੇਦਾਰ ਨੇ ਖੁਦ ਹੀ ਬੋਲ ਕੇ ਉਹਦੇ ਹੱਥੋਂ ਬਿਆਨ ਲਿਖਾਏ ਸੀਗੇ। ਅਜੀਤ ਸਿੰਘ ਬਰਨਾਲਾ ਦੇ ਪਿੰਡ ਛਿੰਨਾ ਗੁਲਾਬ ਸਿੰਘ ਦਾ ਰਹਿਣ ਵਾਲਾ ਹੈ, ਪਰ ਉਹ ਹੁਣ ਪਿੰਡ ਧਰੀਆਂ ਡਿਸਟ੍ਰਿਕਟ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਿਹਾ, ਜਿੱਥੇ ਉਹਦਾ ਪਿਓ ਅਵਤਾਰ ਸਿੰਘ ਗ੍ਰੰਥੀ ਆ। ਕੋਟਕਪੂਰਾ ਚੌਂਕ ਦੇ ਵਿੱਚ 14 ਅਕਤੂਬਰ 15 ਨੂੰ ਅਜੀਤ ਸਿੰਘ ਦੇ ਪੁਲਿਸ ਫਾਇਰਿੰਗ ਦੇ ਦੌਰਾਨ ਸੱਜੇ ਪੱਟ ਦੇ ਵਿੱਚ ਗੋਲੀ ਲੱਗੀ ਸੀਗੀ। ਉਹਦਾ ਕਰੀਬ 2.5 ਮਹੀਨੇ BMC ਦੇ ਵਿੱਚ ਇਲਾਜ ਚੱਲਿਆ। ਉਹ BA ਭਾਗ 3rd ਈਅਰ ਦਾ ਸਟੂਡੈਂਟ ਹੈ। ਫਾਇਰਿੰਗ ਕਰਕੇ ਉਹਦੀ ਪੜ੍ਹਾਈ ਦਾ 1 ਸਾਲ ਵੀ ਖਰਾਬ ਹੋ ਚੁੱਕਾ ਹੈ। 3 ਦਿਨ ਪਹਿਲਾਂ ਪੁਲਿਸ ਨੇ ਉਹਦੇ ਨਾਲ ਸੰਪਰਕ ਜਿਹੜਾ ਉਹ ਕੀਤਾ ਸੀਗਾ। ਉਹਨੇ ਦੱਸਿਆ ਕਿ ਫਰੀਦਕੋਟ ਪੁਲਿਸ ASI ਤੇ ਹੌਲਦਾਰ ਨੇ ਉਹਦੇ BMC ਦੇ ਵਿੱਚ ਇਲਾਜ ਦੇ ਦੌਰਾਨ ਘਟਨਾ ਤੋਂ 2 ਹਫ਼ਤੇ ਪਿੱਛੋਂ ਬਿਆਨ ਲਿਖੇ ਸੀ। ਹੁਣ ਉਹਨੂੰ ਕੋਟਕਪੂਰਾ ਥਾਣੇ 'ਚ ਮੁੜ ਕੇ ਬੁਲਾਇਆ ਗਿਆ, ਜਿੱਥੇ ਉਹਦੇ ਤੋਂ ਇਹ ਗੱਲ ਦਰਖਾਸਤ ਦੇ ਵਿੱਚ ਲਿਖਾਈ ਗਈ ਕਿ ਉਹਨੇ ਪਹਿਲਾਂ ਪੁਲਿਸ ਕੋਲੇ ਕੋਈ ਬਿਆਨ ਦਰਜ ਨਹੀਂ ਕਰਵਾਇਆ। ਟੈਕਨੀਕਲ ਪੁਆਇੰਟ ਜਿਹੜੇ ਵੀ ਇਹਦੇ ਸਾਹਮਣੇ। ਅਜੀਤ ਸਿੰਘ ਕਹਿੰਦਾ ਕਿ ਜਦੋਂ ਉਹਨੇ ਇਸ ਗੱਲ ਤੇ ਇਤਰਾਜ਼ ਕੀਤਾ ਤਾਂ ਥਾਣੇਦਾਰ ਨੇ ਕਿਹਾ ਕਿ ਉਹ ਤਾਂ ਇਸੇ ਆਧਾਰ ਦੇ ਉੱਤੇ ਆਪਣੇ ਪੁਲਿਸ ਵਾਲਿਆਂ ਖਿਲਾਫ ਕੇਸ ਦਰਜ ਜਿਹੜਾ ਜੀ ਕੋਈ ਕਰ ਰਿਹਾ। ਅਜੀਤ ਸਿੰਘ ਇਹ ਵੀ ਕਹਿੰਦਾ ਕਿ ਉਹਨੇ ਜਦੋਂ ਪੁਲਿਸ ਨੂੰ BMC ਦੇ ਵਿੱਚ ਪਹਿਲਾਂ ਲਿਖੇ ਬਿਆਨਾਂ ਦਾ ਚੇਤਾ ਕਰਾਇਆ ਤਾਂ ਪੁਲਿਸ ਅਫਸਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਦਾ ਕੋਈ ਰਿਕਾਰਡ ਹੀ ਹੈ ਨੀਗਾ। ਉਹਨੇ ਪੁਲਿਸ ਅਫਸਰਾਂ ਦੇ ਪ੍ਰਭਾਵ ਦੇ ਹੇਠਾਂ ਆ ਕੇ ਇਸ ਤਰ੍ਹਾਂ ਦਾ ਜਿਹੜਾ ਵੀ ਉਹ ਲਿਖ ਕੇ ਦਿੱਤਾ ਸੀਗਾ। ਉਹ ਇਸ ਗੱਲ ਦੇ ਉੱਤੇ ਸਟੈਂਡ ਕਰਦਾ ਹੈ ਕਿ ਉਹਨੇ ਪਹਿਲਾਂ ਵੀ ਪੁਲਿਸ ਦੇ ਕੋਲੇ ਬਿਆਨ ਦਰਜ ਕਰਾਏ ਸੀਗੇ। ਅਜੀਤ ਸਿੰਘ ਨੇ ਇਹ ਵੀ ਗੱਲ ਉਠਾਈ ਹੈ ਉਹਦੇ ਪਹਿਲਾਂ ਲਿਖੇ ਬਿਆਨ ਨੇ ਗਾਇਬ ਕਿਉਂ ਕੀਤੇ, ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਔਰ ਥਾਣਾ ਮੁਖੀ ਜਿਹੜਾ ਜੀ ਉਹ ਇਹ ਕਹਿੰਦਾ ਕਿ ਅਜੀਤ ਸਿੰਘ ਦੇ ਵੱਲੋਂ ਹੱਥ ਲਿਖਤ ਬਿਆਨ ਜਿਹੜੇ ਦਿੱਤੇ ਗਏ ਆ, ਜਿਹਦੇ ਆਧਾਰ ਦੇ ਉੱਤੇ ਕੇਸ ਦਰਜ ਕੀਤਾ ਗਿਆ, ਇਹਦੇ ਵਿੱਚ ਕੋਈ ਵੀ ਬਦਲਾਅ ਜਿਹੜਾ ਵੀ ਉਹ ਨਹੀਂ ਕੀਤਾ ਗਿਆ। ਪਰ ਜਿਹੜਾ ਮਾਮਲਾ ਉਠਾ ਰਿਹਾ ਉਹ ਇਹ ਕਹਿੰਦਾ ਕਿ ਮੇਰੇ ਪਹਿਲਾਂ ਜਿਹੜੇ ਲਿਖੇ ਬਿਆਨ ਸੀ ਹਸਪੀਟਲ ਦੇ ਵਿੱਚ ਉਹ ਕਿੱਥੇ ਗਏ, ਉਹ ਗਾਇਬ ਕੀਤੇ ਗਏ, ਕਿਉਂ ਗਾਇਬ ਕੀਤੇ? ਇਹ ਬਹੁਤ ਵੱਡਾ ਜਿਹੜਾ ਵੀ ਉਹ ਸਵਾਲ ਹੈ, ਜਿਹਨੂੰ ਸਮਝਣ ਦੀ ਅੱਜ ਜਿਹੜਾ ਵੀ ਉਹ ਜ਼ਰੂਰਤ ਹੈ। ਨਾ ਸਮਝੇ ਤਾਂ ਸਿੰਪਲ ਦੀ ਜਿਹੜੀ ਗੱਲ ਹੈ ਕਿ ਜਿਹੜੀ ਸਾਡੀ ਡਿਊਟੀ ਹੈ ਜੀ ਉਹ ਡੱਬੂ ਵਾਲੀ ਆ। ਉਹ ਜਿਹੜਾ ਜੀ ਬੋਲ ਕੇ ਭੌਂ ਕੇ ਜਿਹੜਾ ਜੀ ਉਹ ਛੱਡ ਦੇਵਾਂਗੇ। ਅੱਗੋਂ ਜਿਹੜਾ ਵੀ ਉਹ ਲੋਕਾਂ ਨੇ ਨੋਟਿਸ ਜਿਹੜਾ ਜੀ ਉਹ ਲੈਣਾ ਨਹੀਂ ਲਿਆ ਤੇ ਕਮ ਸੇ ਕਮ ਕੱਲ ਨੂੰ ਇਹ ਜਿਹੜਾ ਜੀ ਉਹ ਕਹਿਣ ਜੋਗੇ ਨਹੀਂ ਹੋਣਗੇ ਕਿ ਉਦੋਂ ਰੌਲਾ ਕਿਉਂ ਨਾ ਪਾਇਆ ਜੀ। ਸਾਡਾ ਕੰਮ ਜਿਹੜਾ ਜੀ ਇੱਥੋਂ ਤੱਕ ਸੀਗਾ, ਰੌਲਾ ਜਿਹੜਾ ਜੀ ਕੋਈ ਪਾਉਣ ਦਾ ਉਹ ਪਾਈ ਜਾ ਰਹੇ। ਜਿਹੜੀਆਂ ਰਿਪੋਰਟਸ ਆਉਣਗੀਆਂ ਜੀ ਉਹ ਤੁਹਾਡੇ ਸਾਹਮਣੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਦਿੰਦੇ ਰਹਾਂਗੇ। ਹੁਣ ਸਵਾਲ ਜਿਹੜਾ ਜੀ ਉਹ ਇਹ ਹੈ ਕਿ ਉਹ ਜਿਹੜੀਆਂ ਕੰਪਨੀਆਂ ਇਸ ਵੇਲੇ ਤੁਹਾਨੂੰ ਉਲਝਾ ਕੇ ਦਿੱਤੀਆਂ ਨੇ, ਉਹਨਾਂ ਦੀ ਉਲਝਣ ਦੇ ਵਿੱਚ ਜਿਹੜਾ ਜੀ ਉਹ ਰਹਿਣਾ, ਜਾਂ ਫਿਰ
ਆ ਜਿਹੜੀਆਂ ਘਟਨਾਵਾਂ ਨੇ ਇਸ ਪਾਸੇ ਵੱਲ ਕਿਸੇ ਨੇ ਨੋਟਿਸ ਲੈਣਾ। ਬਿਲਕੁਲ ਜੀ, ਇਹਨਾਂ ਘਟਨਾਵਾਂ ਦਾ ਤੇ ਸੋਸ਼ਲ ਮੀਡੀਆ ਤੇ ਕੋਈ ਵੀ ਨਾਂ ਤੇ ਨਹੀਂ ਹੈਗਾ। ਜੋ ਪੰਜਾਬ ਦੇ ਵਿੱਚ ਪੁਲਿਸ ਉਸੇ ਤਰੀਕੇ ਨਾਲ ਕਰ ਰਹੀ ਆ ਜਿਸ ਤਰ੍ਹਾਂ ਉਹ ਪਹਿਲਾਂ ਪਿਛਲੇ 10 ਸਾਲਾਂ ਤੋਂ ਕਰਦੀ ਸੀਗੀ। ਤੇ ਅੱਗੇ ਫਿਰ ਇਹਨਾਂ ਦੇ ਬਿਆਨਬਾਜ਼ੀ ਵਾਲਿਆਂ ਦੀ ਗੱਲ ਕਰ ਲਈਏ। ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੇ ਜਵਾਬ ਦਿੱਤੇ। ਬਿਲਕੁਲ ਜੀ, ਇਹ ਹੁਣ ਸਵਾਲ ਇਹ ਹੈ ਕਿ ਕਿੰਨੇ ਕੁ ਦਿਨ ਜਿਹੜਾ ਜੀ ਇਹ ਚੱਲੂਗਾ। ਇੱਕ ਦਿਨ ਇੱਕ ਬਿਆਨ ਦਊਗਾ, ਦੂਸਰੇ ਦਿਨ ਦੂਸਰਾ ਜਿਹੜਾ ਜੀ ਉਹ ਬਿਆਨ ਦੇਊਗਾ। ਜਿਹੜਾ ਜੀ ਉਹ ਚੱਲ ਸੋ ਚੱਲ ਅਜੇ ਤਾਂ ਜਿਹੜਾ ਜੀ ਉਹ ਜਾਰੀ ਆ। ਇੱਕ ਵਾਰੀ ਫੇਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ, ਕੰਵਰ ਸੰਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਲਾਈ। ਇਹਦੇ ਵਿੱਚ ਜਿਹੜੇ ਜੀ ਬਿਆਨ ਜੋ ਭਗਵੰਤ ਮਾਨ ਹੋਰਾਂ ਨੇ ਸਵਾਲ ਉਠਾਏ ਸੀਗੇ ਪਰਸੋਂ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹਦੇ ਜਵਾਬ ਇਹਨਾਂ ਨੇ ਜਿਹੜਾ ਜੀ ਉਹ ਦਿੱਤੇ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਸੀਗਾ ਜੀ ਕੁਝ ਤਿੱਖੀਆਂ ਟਿੱਪਣੀਆਂ ਇਹਦੇ ਵਿੱਚ ਕੀਤੀਆਂ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਕੋਲੋਂ ਮਾਨਹਾਨੀ ਕੇਸ ਦੇ ਵਿੱਚ ਮੰਗੀ ਮੁਆਫੀ ਦੇ ਮੁੱਦੇ ਦੇ ਉੱਤੇ ਇਹ ਗੱਲ ਆਖੀ ਕਿ ਮਨੀਸ਼ ਚੰਡੀਗੜ੍ਹ ਦੇ ਵਿੱਚ ਆ ਕੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਇਹ ਕਹਿ ਕੇ ਗਏ ਸੀਗੇ ਕਿ ਜਿਹੜਾ ਭਗਵੰਤ ਮਾਨ ਹੋਰਾਂ ਨੇ ਅਸਤੀਫਾ ਦਿੱਤਾ ਉਹ ਇੱਕ ਮਹਿਜ਼ ਡਰਾਮਾ ਹੈ ਤੇ ਇਹ ਸਰਕਾਰ ਦੀ ਜਿਹੜੀ ਦਿੱਲੀ ਸਰਕਾਰ ਦੀ ਤੇ ਪਾਰਟੀ ਇੱਕ ਸਟ੍ਰੈਟਜੀ ਦੇ ਤਹਿਤ ਉਹਨਾਂ ਨੇ ਇਹ ਜਿਹੜਾ ਅਸਤੀਫਾ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਹੁਣ ਦੱਸਿਆ ਉਹ ਕਿਤੇ ਇੱਥੇ ਚੰਡੀਗੜ੍ਹ ਆਏ ਸੀਗੇ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਕਿ ਉਹਨਾਂ ਦੇ ਘਰੇ ਚਾਹ ਪੀਣ ਦੇ ਵਾਸਤੇ ਆਏ ਸੀ। ਉਦੋਂ ਉਹਨਾਂ ਨੇ ਸਾਈਡ ਕਮਰੇ 'ਚ ਲਿਜਾ ਕੇ ਇਹ ਗੱਲ ਉਹਨਾਂ ਨੂੰ ਆਖੀ ਸੀਗੀ। ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਜਿਹੜੇ ਭਗਵੰਤ ਮਾਨ ਹੋਰੀ ਨੇ ਉਹਨਾਂ ਦੇ ਛੋਟੇ ਭਰਾ ਨੇ, ਉਹਨਾਂ ਨੇ ਨਾਲ ਜਿਹੜੀ ਦੀ ਇਹ ਗੱਲ ਕਹਿਤੀ ਕਿ ਭਗਵੰਤ ਮਾਨ ਹੋਰੀ ਜਿਹੜੇ ਉਹ ਇਹਨਾਂ ਦਿਨਾਂ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਨੇ। ਉਹਨਾਂ ਨੇ ਕਿਹਾ ਕਿ ਡਿਪਰੈਸ਼ਨ ਦੇ ਵਿੱਚ ਹੀ ਬੰਦਾ ਜਿਹੜਾ ਜੀ ਇਸ ਤਰ੍ਹਾਂ ਦੇ ਕੰਮ ਜਿਹੜੇ ਉਹ ਕਰ ਸਕਦਾ ਹੈ ਜੋ ਭਗਵੰਤ ਮਾਨ ਹੋਰਾਂ ਨੇ ਜਿਹੜਾ ਉਹ ਕੀਤੇ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਗਵੰਤ ਮਾਨ ਹੋਰੀ ਪਹਿਲਾਂ ਲੋਕ ਭਲਾਈ ਪਾਰਟੀ ਫਿਰ ਪੰਜਾਬ ਪੀਪਲਸ ਪਾਰਟੀ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪ ਦੇ ਵਿੱਚ ਜਿਹੜੀ ਸੀ ਉਹ ਸ਼ਿਰਕਤ ਉਹਨਾਂ ਨੇ ਕੀਤੀ। ਉਹਨਾਂ ਨੇ ਕਿਹਾ ਕਿ ਸਿਰਫ 1.5 ਸਾਲ ਬਾਅਦ ਭਗਵੰਤ ਮਾਨ ਹੋਰਾਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਆਏ ਸੀਗੇ। ਉਹਨਾਂ ਨੇ ਇਹ ਕਿਹਾ ਕਿ ਬਠਿੰਡਾ ਕਨਵੈਨਸ਼ਨ ਤੋਂ ਉਹ ਪਿੱਛੇ ਜਿਹੜਾ ਉਹ ਨਹੀਂ ਜਿਹੜਾ ਜੀ ਉਹ ਹਟਣਗੇ। ਜਿਹੜੇ ਦੋ ਵਿਧਾਇਕ ਸੀ ਤੇ ਜਗਦੇਵ ਕਮਾਲੂ, ਉਹਨਾਂ ਨੇ ਇਹ ਗੱਲ ਕਹੀ ਕਿ ਪ੍ਰੈਸ ਕਾਨਫਰੰਸ ਕਰਕੇ ਦੂਜੀ ਧਿਰ ਨਾਲ ਖੜੇ ਹੋਣ ਕਰਕੇ ਹੁਣ ਸਮਝੌਤੇ ਦੀ ਆਖਰੀ ਆਸ ਜਿਹੜੀ ਹੈ ਉਹ ਖਤਮ ਹੋ ਗਈ ਆ। ਜਿਹੜੇ ਸੰਧੂ ਸੀਗੇ ਜੀ ਕੰਵਰ ਸੰਧੂ ਹੋਰੀ, ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਸਫਾਈ ਜਿਹੜੀ ਇੱਕ ਤਾਂ ਇਸ ਮਾਮਲੇ 'ਚ ਦਿੱਤੀ। ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਸਫਾਈ ਵੀ ਦਿੱਤੀ, ਕੰਵਰ ਸਿੰਘ ਸੰਧੂ ਹੋਰਾਂ ਨੇ ਉਹਨਾਂ ਦੀ ਸਫਾਈ ਦਿੱਤੀ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਇਲਜ਼ਾਮ ਲੱਗਿਆ ਸੀਗਾ ਕਿ ਜਿਹੜੀ ਕੋਠੀ ਮਿਲਦੀ ਹੈ ਵਿਰੋਧੀ ਧਿਰ ਦੇ ਨੇਤਾ ਨੂੰ, ਉਹਨੂੰ ਪਾਰਟੀ ਦੇ ਦਫ਼ਤਰ ਦੇ ਵਾਸਤੇ ਵਰਤਣ ਦੀ ਗੱਲ ਹੋਈ ਸੀ। ਉਹਨਾਂ ਨੇ ਕਿਹਾ ਕਿ ਇਹ ਏਰੀਆ ਉਹ ਹੈ ਜਿੱਥੇ ਜੱਜ ਰਹਿੰਦੇ ਆ ਬਹੁਤ ਸਾਰੇ, ਤੇ ਉਹਨੂੰ ਪਾਰਟੀ ਦਫ਼ਤਰ ਦੇ ਵਾਸਤੇ ਵਰਤਿਆ ਨਹੀਂ ਜਾ ਸਕਦਾ, ਇਸ ਕਰਕੇ ਇਹ ਕੋਠੀ ਨਹੀਂ ਸੀ ਦਿੱਤੀ। ਦੂਸਰਾ ਜਿਹੜਾ ਸਵਾਲ ਉੱਠਿਆ ਸੀਗਾ ਭਗਵੰਤ ਮਾਨ ਹੋਰਾਂ ਨੇ ਜਿਹੜਾ ਉਠਾਇਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਾਂਗਰਸ ਦੇ ਵਿੱਚ ਰਹਿੰਦਿਆਂ ਵਾਲੰਟੀਅਰਾਂ ਨੂੰ ਖੁਦ ਮੁਖਤਿਆਰੀ ਵੱਲ ਕਿਉਂ ਨਾ ਤੋੜਿਆ। ਇਹਦਾ ਵੀ ਜਵਾਬ ਜਿਹੜਾ ਸੀਗਾ ਜੀ ਉਹ ਕੰਵਰ ਸੰਧੂ ਹੋਰਾਂ ਨੇ ਦਿੱਤਾ। ਉਹ ਕਹਿੰਦੇ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ ਜਦੋਂ ਕਾਂਗਰਸ ਦੇ ਵਿੱਚ ਸੀ ਉਹਨਾਂ ਦੇ ਕੋਲੇ ਕੋਈ ਵੱਡਾ ਅਹੁਦਾ ਨਹੀਂ ਸੀਗਾ, ਜਿਹਦੇ ਕਰਕੇ ਉਹ ਉਦੋਂ ਨਹੀਂ ਸੀ ਇਹ ਚੁੱਕ ਸਕਦੇ ਮਾਮਲਾ। ਹੁਣ ਉਹ ਕਹਿੰਦੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੇ ਇਹ ਅਹੁਦਾ ਜਿਹੜਾ ਸੀ ਦਿੱਤਾ। ਉਹ MLA ਬਣੇ, ਉਦੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਉਹ ਬਣੇ। ਇਸ ਕਰਕੇ ਉਹ ਕਹਿੰਦੇ ਕਿ ਹੁਣ ਜਿਹੜਾ ਜੀ ਇਹ ਚੁੱਕਣਾ ਉਹਨਾਂ ਦਾ ਬਣਦਾ ਸੀਗਾ ਤੇ ਜਿਹਦੇ ਕਰਕੇ ਉਹਨਾਂ ਨੇ ਇਹ ਮਾਮਲਾ ਜਿਹੜਾ ਜੀ ਉਹ ਚੁੱਕ ਲਿਆ। ਇਹਨਾਂ ਆਗੂਆਂ ਨੇ ਇਹ ਵੀ ਕਿਹਾ ਕਿ ਉਹ ਆਪਣੀ ਬਠਿੰਡਾ ਰੈਲੀ ਤੋਂ ਪਿੱਛੇ ਨਹੀਂ ਹਟਣਗੇ। ਨਾਲ ਦੀ ਨਾਲ ਇਹ ਵੀ ਗੱਲ ਜਿਹੜੀ ਜੀ ਉਹਨਾਂ ਨੇ ਆਖੀ ਕਿ ਉਹ ਆਪਣੇ ਅਹੁਦੇ ਤੋਂ MLA-ਸ਼ਿਪ ਤੋਂ ਅਸਤੀਫਾ ਨਹੀਂ ਦੇਣਗੇ, ਬਲਕਿ ਪਾਰਟੀ ਦੇ ਵਿੱਚ ਰਹਿ ਕੇ ਜਿਹੜਾ ਜੀ ਕੰਮ ਕਰਨਗੇ ਔਰ ਵਿਰੋਧ ਕਰਦੇ ਰਹਿਣਗੇ। ਬਿਲਕੁਲ ਜੀ, ਬਸ ਹੁਣ ਮਿਹਣੇ ਹੁੰਦੇ ਰਹਿਣਗੇ। ਜਿਹੜੇ ਅਸਲੀ ਮੁੱਦੇ ਆ ਉਹ ਤਾਂ ਗੁਆਚ ਗਏ ਆ, ਉਹ ਤਾਂ ਲੋਕਾਂ ਦੇ ਮਨਾਂ ਦੇ ਵਿੱਚੋਂ ਨਿਕਲ ਗਏ ਆ। ਤੇ ਅੱਗੇ ਚੈਨਲਾਂ ਤੇ ਧਰਮ ਪ੍ਰਚਾਰ ਕਰ ਰਹੇ ਜੈ ਨਾਰਾਇਣ ਵਿਵਾਦਾਂ 'ਚ ਘਿਰੇ। ਬਿਲਕੁਲ ਜੀ, ਐਕਚੁਅਲੀ ਇਹ ਵਾਦ-ਵਿਵਾਦ ਤਾਂ ਚੱਲ ਰਹੇ ਆ ਪਿਛਲੇ ਕੁਛ ਦਿਨਾਂ ਤੋਂ। ਇਸ ਮਾਮਲੇ ਦੇ ਵਿੱਚ ਜਿਹੜਾ ਜੈਨੀ ਭਾਈਚਾਰਾ ਹੈ ਉਹ ਜਿਹੜਾ ਜੀ ਧੜਿਆਂ ਦੇ ਵਿੱਚ ਵੰਡਿਆ ਹੋਇਆ ਕਹਿ ਸਕਦੇ ਆ ਜੀ। ਇਹ ਐਕਚੁਅਲੀ ਮਾਮਲਾ ਹੈ ਜੈਨ ਮੁਨੀ ਨਯਨ ਸਾਗਰ ਦਾ। ਇਹਨੂੰ ਜਿਹੜਾ ਜੀ ਨੰਗੇ ਪਿੰਡੇ ਅਕਸਰ TV ਚੈਨਲਾਂ ਦੇ ਉੱਤੇ ਪ੍ਰਚਾਰ ਦੇ ਵਿੱਚ ਜਿਹੜਾ ਜੀ ਉਹ ਲੋਕਾਂ ਨੇ ਦੇਖਿਆ ਹੋਊਗਾ, ਕਿਉਂਕਿ ਹਰੇਕ TV ਚੈਨਲ ਕਿਸੇ ਨਾ ਕਿਸੇ ਜਿਹੜਾ ਜੀ ਉਹ ਬਾਬੇ ਨੇ ਮੱਲਿਆ ਆ,
ਸਵੇਰ ਨੂੰ ਉਹ ਤੁੰਨ ਕੇ ਲੋਕਾਂ ਦੇ ਕੰਨਾਂ ਦੇ ਵਿੱਚ ਜਿਹੜੀਆਂ ਨਾ ਉਹ ਗੱਲਾਂ ਪਾਉਂਦੇ ਨੇ। ਸੋ ਇਹ ਜਿਹੜਾ ਜੈਨ ਮੁਨੀ ਨੈਣ ਸਾਗਰ ਹੈ, ਇਸ ਮਾਮਲੇ ਦੇ ਵਿੱਚ ਜੈਨ ਸਮਾਜ ਦੀ ਜਿਹੜੀ ਮੀਟਿੰਗ ਹੈ ਇੱਥੇ ਚੰਡੀਗੜ੍ਹ ਦੇ ਵਿੱਚ ਹੋਈ ਔਰ ਉਹਨੂੰ ਘਟਾਉਣ ਦੀ ਜਿਹੜੀ ਹੈ ਉਹ ਮੰਗ ਕਰ ਰਿਹਾ। ਇੱਕ ਵੀਡੀਓ ਵਾਇਰਲ ਜਿਹੜੀ ਹੋ ਗਈ ਸੀਗੀ ਇਹ ਜਿਹੜਾ ਜੀ ਜੈਨ ਮੁਨੀ ਨੈਣ ਦੇ ਬਾਰੇ ਦੇ ਵਿੱਚ, ਇਹਦੇ ਵਿੱਚ CCTV ਫੁਟੇਜ ਹੈ 28 ਜੁਲਾਈ ਨੂੰ ਜਿਹੜਾ ਜੀ ਜੈਨ ਅਤੇ ਖੇਤਰ ਵਹਿਣਾ ਦੇ ਵਿੱਚ ਹੀ ਫੁਟੇਜ ਜਿਹੜੀ ਇੱਥੇ ਹੋਈ ਸੀ, ਜਿਹਦੇ ਵਿੱਚ ਜਿਹੜਾ ਇਹ ਜੈਨ ਮੁਨੀ ਆ ਇੱਕ ਹੋਟਲ 'ਚ ਇੱਕ ਲੜਕੀ ਦੇ ਕਮਰੇ ਦੇ ਵਿੱਚ ਜਾਂਦਾ ਜਿਹੜਾ ਜੀ ਵਿਖਾਈ ਦੇ ਰਿਹਾ। ਬਾਅਦ ਕਾਫੀ ਦੇਰ ਤੋਂ ਬਾਅਦ ਉਸ ਕਮਰੇ ਦੇ ਵਿੱਚੋਂ ਨਿਕਲ ਕੇ ਆਪਣੇ ਕਮਰੇ 'ਚ ਜਾਂਦਾ। ਵੀਡੀਓ ਦੇ ਵਿੱਚ ਦਿਸਣ ਵਾਲੀ ਕੁੜੀ ਜਿਹੜੀ ਆ ਉਹ ਹਰਿਦੁਆਰ ਦੇ ਕਾਲਜ ਤੋਂ ਲਾਪਤਾ ਹੈ। ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਜੈਨ ਮੁਨੀ ਦੇ ਉੱਤੇ ਉਹਨੂੰ ਅਗਵਾ ਕਰਨ ਦਾ ਦੋਸ਼ ਜਿਹੜਾ ਉਹ ਲਾ ਰਹੇ ਆ। ਇਹਦਾ ਜਿਹੜਾ ਲੜਕੀ ਦਾ ਪਿਓ ਆ ਉਹ ਕਹਿੰਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਹੋਈ ਜਿਹੜੀ ਬੈਠਕ ਹੈ ਮੈਂ ਇਹਦੇ ਤੋਂ ਸੰਤੁਸ਼ਟ ਨਹੀਂ ਹੈ। ਉਹਨੇ ਕਿਹਾ ਕਿ 3 ਅਗਸਤ ਨੂੰ ਪੁਲਿਸ ਨੂੰ ਬਿਆਨ ਦੇਣ ਤੋਂ ਬਾਅਦ ਤੋਂ ਮੇਰੀ ਜਿਹੜੀ ਬੇਟੀ ਆ ਉਹ ਲਾਪਤਾ ਹੈ ਔਰ ਉਹਨੇ ਕਿਹਾ ਕਿ ਉਹਦੀ ਬੇਟੀ ਦਾ ਪਤਾ ਲਾਉਣਾ ਜਿਹੜਾ ਜੀ ਉਹ ਜ਼ਰੂਰੀ ਆ। ਦੂਜੇ ਪਾਸੇ ਕਮੇਟੀ ਜਿਹੜੀ ਆ ਜੀ ਉਹ ਅਜੇ ਉਹਨੇ ਕੀ ਕੀਤਾ, ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਅੱਗੋਂ ਕਮੇਟੀ ਬਣਾਤੀ ਆ 15 ਮੈਂਬਰੀ। ਇਹ ਜਿਹੜੀ ਕਮੇਟੀ ਆ ਤੈਅ ਕਰੂਗੀ ਕਿ ਜਿਹੜੀ ਵੀਡੀਓ ਦੀ ਫੁਟੇਜ ਆ ਉਹਦੀ ਜਾਂਚ ਹੋਊਗੀ। ਕਮੇਟੀ ਦਾ ਫੈਸਲਾ ਜਿਹੜਾ ਜੀ ਅਖੀਰਲਾ ਹੋਊਗਾ, ਇਹਨੂੰ ਮੁਨੀ ਨੈਣ ਸਾਗਰ ਨੂੰ ਮੰਨਣਾ ਪਊਗਾ। ਪ੍ਰਦੇਸ਼ ਜੈਨ ਸਭਾ ਦਾ ਜਿਹੜਾ ਇਹ ਕਹਿਣਾ ਹੈ ਕਿ ਜੈਨ ਧਰਮ ਦੇ ਵਿੱਚ ਸਾਧੂ ਜਿਹੜਾ ਜੀ ਉਹ ਸੂਰਜ ਡੁੱਬਣ ਤੋਂ ਬਾਅਦ ਕਿਸੇ ਔਰਤ ਨੂੰ ਨਹੀਂ ਜਿਹੜਾ ਜੀ ਉਹ ਮਿਲ ਸਕਦਾ। ਇਹ ਜਿਹੜੀ ਫੁਟੇਜ ਹੈ ਉਹ ਕੁਛ ਹੋਰ ਜਿਹੜਾ ਜੀ ਉਹ ਕਹਿ ਰਹੀ ਹੈ। ਜਿਹੜੇ ਲੋਕ ਜਿਨ੍ਹਾਂ ਨੂੰ ਇਹ ਲੋਕ ਪੂਜਣ ਜਿਹੜਾ ਜੀ ਉਹ ਪਿੰਡੇ ਆ ਉਹ ਕੀ ਜਿਹੜਾ ਜੀ ਕਰਦੇ ਆ, ਇਹ ਕੋਈ ਜੈਨ ਮੁਨੀ ਨੈਣ ਸਾਗਰ ਦੀ ਪਹਿਲੀ ਮਿਸਾਲ ਨਹੀਂ ਹੈ ਜੀ। ਤੇ ਅੱਗੇ ਗੱਲ ਕਰਦੇ ਜੀ ਪੱਤਰਕਾਰਾਂ ਦੀ ਜਥੇਬੰਦੀ ਦੇ ਨੌਕਰੀ ਤੋਂ ਕੱਢੇ ਗਏ ਪੱਤਰਕਾਰਾਂ ਦੇ ਹੱਕ ਵਿੱਚ ਆਏ। ਇਹ ਮਾਮਲਾ ਜਿਹੜਾ ਜੀ ਉਹ ਬੜਾ ਭਖ ਰਿਹਾ ਹੈ, ਜਿਹੜਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਾਂਝਾ ਵੀ ਕੀਤਾ ਸੀਗਾ। ਹੁਣ ਤਾਂ ਵੈਸੇ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਉਹ ਬੈਨ ਕਰ ਦਿਓ, ਜਿਹੜਾ ਫੇਸਬੁੱਕ ਤੇ ਵਟਸਐਪ ਹੈ, ਕਿਉਂਕਿ ਸਰਕਾਰ ਨੂੰ ਡਰ ਲੱਗ ਰਿਹਾ ਕਿ ਚੈਨਲਾਂ ਦੇ ਉੱਤੇ ਤਾਂ ਉਹਦਾ ਕੰਟਰੋਲ ਹੋ ਗਿਆ, ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵੀ ਉਹ ਕੰਟਰੋਲ ਕਿਵੇਂ ਕਰਨਗੇ। ਐਡੀਟਰ ਗਿਲਡ ਆਫ ਇੰਡੀਆ ਜਿਹੜਾ ਜੀ ਉਹਨੇ 2 TV ਚੈਨਲਾਂ ਦੇ ਸੀਨੀਅਰ ਪੱਤਰਕਾਰਾਂ ਦੀ ਨੌਕਰੀ ਛੱਡਣ ਦੇ ਮਾਮਲੇ ਦੇ ਉੱਤੇ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਪ੍ਰੋਗਰਾਮਾਂ ਦੇ ਬ੍ਰਾਡਕਾਸਟ ਸਿਗਨਲਾਂ ਨੂੰ ਬੰਦ ਕਰਾਉਣ ਦੇ ਯਤਨਾਂ ਦਾ ਨੋਟਿਸ ਲਿਆ। ਮੀਡੀਆ ਦੇ ਕੰਮਕਾਜ ਦੇ ਵਿੱਚ ਸਰਕਾਰ ਦੇ ਵੱਲੋਂ ਦਖਲ-ਅੰਦਾਜ਼ੀ ਦੀਆਂ ਕੋਸ਼ਿਸ਼ਾਂ ਦੀ ਤਿੱਖੀ ਨੁਕਤਾਚੀਨੀ ਜਿਹੜੀ ਹੈ ਉਹ ਕੀਤੀ ਹੈ। ਮੀਡੀਆ ਅਦਾਰਿਆਂ ਦੀ ਨੁਮਾਇੰਦਾ ਜਥੇਬੰਦੀ ਗਿਲਡ ਨੇ ਇਹ ਗੱਲ ਕਹੀ ਆ ਕਿ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣ ਦੇ ਇਹ ਕੋਝੇ ਯਤਨ ਜਿਹੜੇ ਆ ਜੀ ਉਹ ਹੋ ਰਹੇ ਆ ਔਰ ਇਹਦੇ ਖਿਲਾਫ ਢੁਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਮੀਡੀਆ ਮਾਲਕਾਂ ਨੂੰ ਸਰਕਾਰ ਜਾਂ ਹੋਰਨਾਂ ਤਾਕਤਾਂ ਵੱਲੋਂ ਪਾਏ ਜਾਂਦੇ ਸਿਆਸੀ ਦਬਾਅ ਅੱਗੇ ਨਾ ਝੁਕਣ ਦੀ ਅਪੀਲ ਜਿਹੜੀ ਹੈ ਕੀਤੀ ਗਈ ਆ। ਬਿਆਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਸਿਗਨਲਾਂ ਦੇ ਵਿੱਚ ਵਿਘਟ ਪਾਉਣ ਦੇ ਕੇਸਾਂ ਦੇ ਵਿੱਚ ਧਿਆਨ ਦੇਵੇ ਤੇ ਜਾਂਚ ਕਰਵਾਵੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਵੇਂ ਤੇ ਕਿੰਨਾ ਹਾਲਾਤਾਂ ਦੇ ਵਿੱਚ ਜਿਹੜੀਆਂ ਉਹ ਵਾਪਰ ਰਹੀਆਂ ਨੇ। ਗਿਲਡ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੀਡੀਆ ਦੀ ਆਜ਼ਾਦੀ ਤੇ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਦੇ ਉੱਤੇ ਹਮਲਾ ਜਿਹੜੀਆਂ ਉਹ ਕਰ ਰਹੀਆਂ ਨੇ। ਗਿਲਡ ਨੇ ਇਹ ਵੀ ਕਿਹਾ ਕਿ ਇਸ ਸਰਕਾਰ ਨੂੰ ਕੌਮ ਦੀ ਯਕੀਨਦਾਨੀ ਜਿਹੜੀ ਉਹ ਕਰਾਉਣੀ ਪਊਗੀ ਕਿ ਉਹਦੀ ਕੋਈ ਵੀ ਏਜੰਸੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇਸ ਕੰਮ ਦੇ ਵਿੱਚ ਸ਼ਾਮਲ ਨਹੀਂ ਸੀ। ਜੇ ਏਦਾਂ ਨਹੀਂ ਤਾਂ ਇਹਨਾਂ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਵੇ। ਇਹ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਚੈਨਲ ਜਿਹਨੇ ਇਹ ਪੱਤਰਕਾਰਾਂ ਨੂੰ ਕੱਢਿਆ, ਇਹ ਕਿਹਾ ਗਿਆ ਕਿ ਜਿਹੜੇ ਪੱਤਰਕਾਰ ਨੂੰ ਕੱਢਿਆ ਜਦੋਂ ਉਹਦਾ ਪ੍ਰੋਗਰਾਮ ਔਨ ਏਅਰ ਹੁੰਦਾ ਸੀ ਤਾਂ ਨੇ ਉਹਦੇ ਵਿੱਚ ਜਿਹੜੀ ਜੀ ਉਹ ਸਮੱਸਿਆ ਖੜੀ ਕਰ ਦਿੱਤੀ ਜਾਂਦੀ ਸੀ, ਉਹਦੀ ਫੋਟੋ ਫਰੀਜ਼ ਹੋਣ ਲੱਗ ਜਾਂਦੀ ਸੀ, ਉਹਦੀ ਆਵਾਜ਼ ਜਿਹੜੀ ਹੈ ਜੀ ਉਹ ਗਾਇਬ ਹੋ ਜਾਂਦੀ ਸੀ। ਜਦੋਂ ਇਹ ਸਾਰਾ ਕੁਝ ਨਹੀਂ ਚੱਲਿਆ ਤੇ ਫਿਰ ਚੈਨਲ ਦੇ ਜਿਹੜੇ ਮਾਲਕ ਸੀ ਉਹਨਾਂ ਨੂੰ ਸੱਦ ਕੇ ਇਹਨਾਂ ਪੱਤਰਕਾਰਾਂ ਦੇ ਘਰੇ ਜਿਹੜਾ ਜੀ ਉਹ ਤੋੜ ਦਿੱਤਾ ਗਿਆ। ਕਿਉਂਕਿ ਉਹਨਾਂ ਨੇ ਮਨ ਕੀ ਬਾਤ ਜਿਹੜੀ ਆ ਉਹ ਅਸਲ ਰੂਪ ਦੇ ਵਿੱਚ ਵਿਖਾ ਦਿੱਤੀ ਕਿ ਜਿਹੜੇ ਮਨ ਕੀ ਬਾਤ ਤੁਸੀਂ ਕਰਦੇ ਸੀਗੇ ਕਿ ਔਰਤਾਂ ਜਿਹੜੀਆਂ ਕਹਿੰਦੀਆਂ ਸੀਗੀਆਂ ਕਿ ਸਾਡੇ ਇੰਨੇ % ਜਿਹੜੀ ਆ ਜੀ ਉਹ ਕਮਾਈ ਵੱਧ ਗਈ ਆ, ਉਹ ਰੀਅਲ ਦੇ ਵਿੱਚ ਜਦੋਂ ਸਾਹਮਣੇ ਆਈਆਂ ਉਹ ਕਹਿੰਦੀਆਂ ਨਹੀਂ, ਸਾਡੇ ਤਾਂ ਕੋਈ ਬਾਬੂ ਆਏ ਸੀਗੇ ਦਿੱਲੀ ਤੋਂ, ਉਹ ਟ੍ਰੇਨਿੰਗ ਦੇ ਕੇ ਗਏ ਸੀਗੇ। ਟ੍ਰੇਨਿੰਗ ਇਹ ਦੇ ਕੇ ਗਏ ਸੀਗੇ ਕਿ ਕੀ ਗੱਲਾਂ ਤੁਸੀਂ ਜਿਹੜੀਆਂ ਜੀ ਉਹ ਕਹਿੰਦੇ ਉਹਨਾਂ ਬਾਬੂਆਂ ਦੀ ਟ੍ਰੇਨਿੰਗ ਤੋਂ ਜਿਹੜਾ ਸੀਗਾ ਜੀ ਸਾਨੂੰ ਪਿੰਡ ਵਾਲਿਆਂ ਨੇ ਇਹ ਕਿਹਾ ਕਿ ਆਹ ਜਿਹੜਾ ਜੀ ਉਹ ਬੋਲਣਾ ਪਊਗਾ, ਉਹ ਬੋਲਣਾ ਪਿਆ ਦਬਾਓ ਦੇ ਅਧੀਨ। ਤੇ ਜਦੋਂ ਰੀਅਲ ਦੇ ਵਿੱਚ ਉਹ ਪਿਕਚਰ ਸਾਹਮਣੇ ਆਈ
ਕਿ ਵਕਤ ਜਿਹੜਾ ਸੀਗਾ ਜੀ ਉਹ ਪੈ ਗਿਆ ਕਿ ਇਹ ਮਨ ਕੀ ਬਾਤ ਕਿਸ ਪਾਸੇ ਵੱਲੋਂ ਤੁਰ ਪਈ ਹੈ। ਤੇ ਫਿਰ ਉੱਥੇ ਫਿਰ ਰੀਅਲ ਮਨ ਕੀ ਬਾਤ ਜਿਹੜੀ ਜੀ ਕੀਤੀ ਗਈ ਇਹਨਾਂ ਪੱਤਰਕਾਰਾਂ ਨੂੰ ਘਰੇ ਤੋਂ। ਬਿਲਕੁਲ ਜੀ, ਇਸ ਤਰ੍ਹਾਂ ਦਾ ਹੀ ਬਹੁਤ ਦੇਰ ਤੋਂ ਹੋ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।